ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਪੰਜਾਬੀ ਰੇਡੀਓ USA ਦਾ ਜਿੱਥੇ ਹੈੱਡਕੁਆਰਟਰਸ ਆ ਸੈਨ ਹੋਜ਼ੇ, ਉੱਥੇ ਕੱਲ ਇੱਕ ਜਿਹੜੇ ਸੈਨ ਹੋਜ਼ੇ ਦੇ ਵਿੱਚ ਹੋਮ ਡਿਪੂ ਦੇ ਵਿੱਚ ਬਹੁਤ ਭਿਆਨਕ ਅੱਗ ਜਿਹੜੀ ਉਹ ਲੱਗੀ। 5 ਅਲਾਰਮ ਫਾਇਰ ਜਿਹੜੀ ਆ ਹੋਮ ਡਿਪੂ ਦੇ ਵਿੱਚ ਲੱਗੀ ਸੈਨ ਹੋਜ਼ੇ ਦੇ ਵਿੱਚ। ਕਹਿੰਦੇ ਵੀ ਅੱਗ ਇੰਨੀ ਭਿਆਨਕ ਸੀ, ਇਸ ਦਾ ਧੂੰਆਂ ਅੰਤਰਿਕਸ਼ ਤੋਂ, ਸਪੇਸ ਤੋਂ ਵੀ ਜਿਹੜਾ ਉਹ ਦੇਖਿਆ ਜਾ ਰਿਹਾ ਸੀ। ਕੁਝ ਤਸਵੀਰਾਂ ਜਿਹੜੀਆਂ ਆ ਉਹ ਵੀ ਹੁਣ ਸਾਹਮਣੇ ਆਈਆਂ ਆ। ਸਭ ਨੂੰ ਪਤਾ ਵੀ ਰਾ ਮਟੀਰੀਅਲ ਦਾ ਭੰਡਾਰ ਹੁੰਦਾ ਹੈ ਹੋਮ ਡਿਪੋ 'ਚ, ਲੰਬਰ ਦੇ ਨਾਲ ਹੋਰ ਕਈ ਤਰੀਕੇ ਦਾ ਮਟੀਰੀਅਲ ਆ ਉੱਥੇ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ। ਆਪਾਂ ਖਰੀਦੋ ਫਰੋਖਤ ਵੀ ਜਿਹੜੇ ਲੋਕ ਉੱਥੇ ਜਾ ਕੇ ਕਰਦੇ ਨੇ। ਇੱਕ ਵਾਰੀ ਅਜਿਹੀ ਥਾਂ ਦੇ ਉੱਤੇ ਅੱਗ ਲੱਗ ਜੇ ਤਾਂ ਫਿਰ ਉਹ ਭਾਂਬੜ ਬਣ ਕੇ ਜਿਹੜੀ ਉਹ ਮੱਚਦੀ ਆ। ਸੋ ਇਹ 5 ਅਲਾਰਮ ਫਾਇਰ ਆ ਉਹ ਆਖੀ ਜਾਂਦੀ ਆ। ਫਾਇਰਸ ਦੇ ਵਿੱਚ 5 ਅਲਾਰਮ ਸਭ ਤੋਂ ਭਿਆਨਕ ਅੱਗ ਜਿਹੜੀ ਉਹ ਗਿਣੀ ਜਾਂਦੀ ਆ। ਸੋ ਕਹਿੰਦੇ ਵੀ ਹੁਣ ਫਾਇਰ ਸੇਫਟੀ ਕੁਐਸਚਨਸ ਵੀ ਬਹੁਤ ਸਾਰੇ ਜਿਹੜੇ ਉਹ ਉੱਠ ਰਹੇ ਆ। ਪੂਰੀ ਤਰ੍ਹਾਂ ਜਿਹੜਾ ਸਟੋਰ ਆ ਉਹ ਨਸ਼ਟ ਹੋ ਗਿਆ। ਬਲੌਸਮ ਹਿੱਲ ਰੋਡ, ਓਕਰਿਜ ਮਾਲ ਦੇ ਨਜ਼ਦੀਕ ਇਹ ਜਿਹੜੀ ਅੱਗ ਤਕਰੀਬਨ ਸ਼ਾਮ ਨੂੰ 5:30 ਵਜੇ ਹੋਮ ਡਿਪੋ ਦੇ ਵਿੱਚ ਲੱਗੀ ਸੀ। 6 ਘੰਟੇ ਤੋਂ ਵੱਧ ਦਾ ਸਮਾਂ 110 ਜਿਹੜੇ ਫਾਇਰ ਫਾਈਟਰਸ ਆ ਉਹਨਾਂ ਨੂੰ ਲੱਗਾ ਇਸ ਅੱਗ ਦੇ ਉੱਤੇ ਕਾਬੂ ਪਾਉਣ ਦੇ ਲਈ। ਹੋਰ ਕਈ ਕੁਛ ਅਜਿਹੇ ਵਿੱਚ ਹਰਜੋਤ ਸਿੰਘ ਜੀ ਰਸਾਇਣਿਕ ਪਦਾਰਥ, ਫਲੇਮਸ ਇੱਦਾਂ ਦੀਆਂ ਜਿਹੜੀਆਂ ਆ ਉਹ ਹੁੰਦੀਆਂ ਆ ਜੋ ਕਿ ਉਸ ਦੇ ਇਰਦ ਗਿਰਦ ਜਾਣਾ ਵੀ ਖਤਰਾ ਜਿਹੜਾ ਉਹ ਪੈਦਾ ਕਰ ਦਿੰਦੀਆਂ ਹੈ। ਆਲੇ ਦੁਆਲੇ ਜਿਹੜੇ ਲੋਕ ਆ ਉਹਨਾਂ ਦੇ ਘਰਾਂ ਦੇ ਉੱਤੇ ਸਵਾਹ ਵੀ ਡਿੱਗ ਸਕਦੀ ਹੈ ਤੇ ਹੋਰ ਟੌਕਸਿਕ ਜਿਹੜੀ ਸਮੋਕ ਆ ਉਹ ਵੀ ਉੱਥੇ ਜਿਹੜੀ ਹੋਵੇਗੀ। ਪੈਸਟੀਸਾਈਡ, ਪੇਂਟ, ਸੋਲਵੈਂਟ, ਗਲੂ, ਹੋਰ ਤਰ੍ਹਾਂ ਦੇ ਜਿਹੜੇ ਕੈਮੀਕਲਸ ਆ ਇਸ ਪੂਰੀ ਅੱਗ ਦੇ ਵਿੱਚ ਕਹਿ ਲਓ ਵੀ ਉਹ ਝੁਲਸੇ ਨੇ ਤੇ ਉਹਨਾਂ ਦੇ ਫਿਊਮਸ ਆ ਆਲੇ ਦੁਆਲੇ ਫੈਲੇ ਆ। ਸੋ ਹੁਣ ਇੱਕ ਜਿਹੜਾ ਸਭ ਤੋਂ ਵੱਡਾ ਸਵਾਲ ਜਾਂਚਕਰਤਾਵਾਂ ਦੇ ਲਈ ਇਹ ਹੈਗਾ, ਜਿਹੜੇ ਮੌਕੇ ਦੇ ਉੱਤੇ ਜਾਂਚ ਕਰਨ ਦੇ ਲਈ ਪਹੁੰਚੇ ਆ, ਵੀ ਇਸ ਨੂੰ ਜਾਣਬੁੱਝ ਕੇ ਅੱਗ ਲੱਗੀ ਆ ਜਾਂ ਵਾਕਿਆ ਹੀ ਕੋਈ ਐਕਸੀਡੈਂਟ ਹੋਇਆ ਹੈ ਜਿਸ ਕਰਕੇ ਇਹ ਅੱਗ ਲੱਗੀ ਹੈਗੀ ਆ। ਸੋ ਹਜ਼ਾਰਾਂ ਹੀ ਸਕੁਅਰ ਫੁੱਟ ਦੇ ਵਿੱਚ ਫੈਲਿਆ ਹੋਇਆ ਇਹ ਹੋਮ ਡਿਪੂ ਦਾ ਸਟੋਰ ਆ ਉਹ ਪੂਰੀ ਤਰ੍ਹਾਂ ਰਾਖ ਹੋ ਗਿਆ। ਜੀ, ਉਹਦੇ ਲਾਗੇ ਇੱਕ ਪੈਟ ਹਸਪੀਟਲ ਵੀ ਸੀ ਜਾਨਵਰਾਂ ਦਾ। ਉੱਥੋਂ ਫਿਰ ਜਿਹੜੇ ਜਾਨਵਰ ਸੀਗੇ ਉਹ ਮੂਵ ਵੀ ਕੀਤੇ ਗਏ ਹੈਗੇ ਆ। ਕਿਉਂਕਿ ਜਦੋਂ ਅੱਗ ਲੱਗਦੀ ਆ ਹੋਮ ਡਿਪੂ ਵਰਗੇ ਸਟੋਰ ਦੇ ਵਿੱਚ, ਆਪਾਂ ਨੂੰ ਪਤਾ ਵੀ ਉੱਥੇ ਲੰਬਰ, ਲੱਕੜੀ ਦਾ ਸਮਾਨ ਬਹੁਤ ਹੁੰਦਾ ਤੇ ਉਹਦੇ ਨਾਲ ਅੱਗ ਤੇਜ਼ ਹੁੰਦੀ। ਪਲੱਸ ਬਹੁਤ ਸਾਰੇ ਪੇਂਟ ਪ੍ਰੋਡਕਟਸ ਉੱਥੇ ਹੁੰਦੇ ਆ, ਪੇਂਟ ਕਰਕੇ ਵੀ ਅੱਗ ਫਿਰ ਜ਼ਿਆਦਾ ਵੱਧਦੀ ਹੈਗੀ ਆ। ਸੋ ਇਹ ਕਹਿੰਦੇ ਵੀ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਸਪੇਸ ਦੇ ਵਿੱਚੋਂ ਵੀ ਦੇਖ ਸਕਦੇ ਸੀ ਇੰਨੀ ਜ਼ਿਆਦਾ ਜਿਹੜਾ ਸਮੋਕ ਆ ਉੱਥੇ ਫੈਲਿਆ ਇਸ ਅੱਗ ਤੋਂ ਬਾਅਦ। ਸੋ ਪੂਰੀ ਦੀ ਪੂਰੀ ਬਿਲਡਿੰਗ ਜਿਹੜੀ ਬਲੌਸਮ ਹਿੱਲ ਰੋਡ ਦੇ ਉੱਤੇ ਹੈਗੀ ਹੋਮ ਡਿਪੂ ਦੀ, ਉਹ ਡਿੱਗ ਪਈ ਸਣੇ ਰੂਪ। ਸੋ ਕਹਿੰਦੇ ਵੀ ਹੈਜ਼ਰਡਸ ਇੰਸੀਡੈਂਟ ਟੀਮ ਵੀ ਉੱਥੇ ਜਿਹੜੀ ਆ ਪਹੁੰਚੀ ਹੋਈ ਆ ਕੱਲ ਦੀ, ਤੇ ਉਹ ਚੈੱਕ ਕਰ ਰਹੀ ਆ ਵੀ ਏਅਰ ਕੁਆਲਿਟੀ ਨੂੰ, ਵੀ ਕਿਸੇ ਤਰ੍ਹਾਂ ਹੈਲਥ ਦੇ ਲਈ ਕੋਈ ਇਸ਼ੂ ਤਾਂ ਨਹੀਂ ਹੈਗਾ। ਜੀ ਬਿਲਕੁਲ ਹਰਜੋਤ ਸਿੰਘ ਜੀ, ਆਪਾਂ ਨੂੰ ਸਭ ਨੂੰ ਪਤਾ ਵੀ ਆਲਰੇਡੀ ਰਾ ਮਟੀਰੀਅਲ ਦੀ ਕਿੰਨੀ ਜਿਹੜੀ ਉਹ ਘਾਟ ਆ। ਇੱਕ ਐਡਾ ਵੱਡਾ ਜਿਹੜਾ ਸਟੋਰ ਆ ਝੁਲਸ ਜਾਣਾ, ਉਸ ਦੇ ਨਾਲ ਓਬਵੀਅਸਲੀ ਜਿਹੜੇ ਵੀ ਕੰਟਰੈਕਟਰਸ ਆ ਜਿਹੜੇ ਉੱਥੇ ਜਾਂਦੇ ਹੋਣਗੇ ਉਹਨਾਂ ਨੂੰ ਸਪਲਾਈ ਦੀ ਘਾਟ ਦਾ ਵੀ ਕਹਿ ਲਓ ਵੀ ਇੱਕ ਚੀਜ਼ ਆ ਉਹ ਦੇਖਣੀ ਪੈਣੀ ਆ। ਇੱਕ ਤਾਂ ਚਲੋ ਇੱਕ ਜਿਹੜੀ ਹਰਜੋਤ ਸਿੰਘ ਜੀ ਸ਼ੁਕਰ ਵਾਲੀ ਗੱਲ ਇਹ ਹੋਈ ਵੀ ਕੋਈ ਜਾਨੀ ਨੁਕਸਾਨ ਜਿਹੜਾ ਉਹ ਨਹੀਂ ਹੋਇਆ। ਸਾਰੇ ਉੱਥੋਂ ਜਿਹੜੇ ਸੁਰੱਖਿਅਤ ਆ ਨਿਕਲਣ ਦੇ ਵਿੱਚ ਤੇ ਕੱਢਣ ਦੇ ਵਿੱਚ ਉਹਨਾਂ ਨੂੰ ਕਾਮਯਾਬੀ ਜਿਹੜੀ ਉਹ ਮਿਲੀ ਆ। ਸੋ ਕਈ ਲੋਕ ਡਰੇ ਸੀਗੇ, ਡਰਿਆਂ ਨੂੰ ਜਿਹੜਾ ਉਹ ਕੱਢਿਆ ਗਿਆ। ਜਿਹੜੇ ਨੇਬਰਸ ਆ, ਹੁਣ ਸਰਾਊਂਡਿੰਗ ਨੇਬਰਸ ਆ, ਉਹਨਾਂ ਨੂੰ ਸ਼ੈਲਟਰ ਇਨ ਪਲੇਸ ਦੇ ਆਦੇਸ਼ ਦੇ ਦਿੱਤੇ ਗਏ ਸੀਗੇ ਵੀ ਭਾਈ ਆਪਣੇ ਦਰਵਾਜ਼ੇ ਤੇ ਬਾਰੀਆਂ ਬੰਦ ਕਰਕੇ ਜਿਹੜੇ ਉਹ ਉੱਥੇ ਬੈਠੇ ਰਹੋ। ਜਿਨ੍ਹਾਂ ਨੂੰ ਸਾਹ ਦੀ ਵਿਚਾਰਿਆਂ ਨੂੰ ਪ੍ਰੋਬਲਮ ਹੋਊਗੀ ਉਹਨਾਂ ਲਈ ਬੜਾ ਔਖਾ ਜਿਹੜਾ ਉਹ ਸਮਾਂ ਲੱਗੇਗਾ। ਤੇ ਹੁਣ ਆਉਣ ਵਾਲੇ ਭਵਿੱਖ ਦੇ ਵਿੱਚ ਪਹਿਲੋਂ ਤਾਂ ਇਸ ਦੀ ਜਾਂਚ ਜਿਹੜੀ ਹੋਊਗੀ, ਅੱਗ ਦੇ ਕਾਰਨ ਜਿਹੜੇ ਉਹ ਕੀ ਰਹੇ ਤੇ ਫਿਰ ਆਲੇ ਦੁਆਲੇ ਜਿਹੜੇ ਨੇਬਰਸ ਆ ਉਹਨਾਂ ਉੱਤੇ ਕਿੱਦਾਂ ਜਿਹੜਾ ਇਸ ਦਾ ਅਸਰ ਰਿਹਾ, ਇਹ ਹੁਣ ਦੇਖਣਾ ਪਊਗਾ। ਲਾਸਟ ਸੂਟਸ ਇਨ ਮੇਕਿੰਗ ਜਿਹੜੇ ਹਰਜੋਤ ਸਿੰਘ ਜੀ ਇਹ ਨਜ਼ਰ ਆ ਰਹੇ ਆ ਵੀ ਇੱਥੇ ਕਈ ਕੁਛ ਆਲੇ ਦੁਆਲੇ ਲੋਕਾਂ ਨੇ ਵੀ ਕਹਿਣਾ ਵੀ ਭਾਈ ਸਾਨੂੰ ਵੀ ਸਾਹ ਦੀ ਪ੍ਰੋਬਲਮ ਆ, ਸਾਡੇ ਵੀ ਆਹ ਕੁਛ ਡਿੱਗਾ ਆ। ਕਿਉਂਕਿ ਇੰਨੇ ਜ਼ਿਆਦਾ ਰਸਾਇਣ ਜਦੋਂ ਸੜਦੇ ਨੇ ਤਾਂ ਫਿਰ ਨੁਕਸਾਨ ਕਈ ਤਰੀਕੇ ਦਾ ਜਿਹੜਾ ਇਸ ਦੇ ਵਿੱਚ ਨਾਲ ਹੁੰਦਾ ਆ। ਹੁਣ ਮੁੜ ਦੁਬਾਰਾ ਕਦੋਂ ਇੱਥੇ ਸਟੋਰ ਬਣੂਗਾ, ਕੀ ਕੁਛ ਹੋਊਗਾ, ਇਹ ਤਾਂ ਲੰਮਾ ਚੌੜਾ ਜਿਹੜਾ ਹੁਣ ਪ੍ਰੋਸੈਸ ਜਿਹੜਾ ਉਹ ਪੈ ਗਿਆ ਆ। ਐਡੇ ਵੱਡੇ ਸ਼ਹਿਰ ਦੇ ਵਿੱਚ ਜਦੋਂ ਤੁਸੀਂ ਕਹਿ ਲਓ ਵੀ ਇੱਦਾਂ ਦਾ ਸਟੋਰ ਜਦੋਂ ਨਸ਼ਟ ਹੋ ਜਾਂਦਾ ਆ
ਤਾਂ ਸਮਾਨ ਦੀ ਸਮੱਸਿਆ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਆਵੇਗੀ। ਹੁਣ ਉਸ ਦਾ ਕਿੱਦਾਂ ਉਸ ਨੂੰ ਪੂਰਾ ਕੀਤਾ ਜਾਊਗਾ, ਇਹ ਵੀ ਦੇਖਣ ਵਾਲੀ ਗੱਲ ਹਰਜੋਤ ਸਿੰਘ ਜੀ ਰਹੇ। ਜੀ